बिस्मिल्लाहिर्रहमानिर्रहीम। सज्जनों ਤੇ ਮਿੱਤਰੋ, ਉਮੀਦ ਹੈ ਕਿ ਤੁਸੀਂ ਖੈਰ ਨਾਲ ਹੋਵੋਗੇ। ਅੱਜ ਦੇ ਮੁਲਕੀ ਹਾਲਾਤ ਦਾ ਸਰਸੀ ਜਾਇਜ਼ਾ ਲਈਏ ਤੇ ਪਿਛਲੇ ਕੁਝ ਅਰਸੇ ਤੋਂ ਡਾਢਾ ਉਤਾਰ ਚੜਾਅ ਨਜ਼ਰ ਆਉਂਦਾ ਹੈ। ਜਿਵੇਂ ਜਿਵੇਂ ਠੰਡ ਵੱਧ ਰਹੀ ਹੈ, ਇੰਝ ਹੀ ਸਿਆਸਤ ਦਾ ਦਰਜਾ ਹਰਾਰਤ ਵੀ ਵੱਧ ਰਿਹਾ ਹੈ। ਪਹਿਲਾਂ ਮੌਲਵੀ ਫਜ਼ਲੁਰ ਰਹਿਮਾਨ ਹੋਰਾਂ ਇਸਲਾਮਾਬਾਦ ਧਰਨੇ ਦਾ ਮੇਲਾ ਲਾਇਆ, ਫਿਰ ਵੱਡੇ ਵੱਡੇ ਦਾਅਵੇ ਕਰਕੇ ਵਾਪਸ ਪਰਤੇ ਤੇ ਇੱਥੋਂ ਤੱਕ ਆਖਿਆ ਕਿ ਦਸੰਬਰ ਵਿੱਚ ਹਕੂਮਤ ਦਾ ਤਖਤਾ ਉਲਟ ਜਾਏਗਾ। ਸੜਕਾਂ ਤੇ ਸ਼ਾਹਰਾਹਾਂ ਬੰਦ ਕਰਕੇ ਇਤਜਾਜ ਦੇ ਨਾਂ ਉੱਤੇ ਲੁਕਾਈ ਦੇ ਨਾਕੇ 'ਚ ਵੀ ਦਮ ਕੀਤਾ, ਪਰ ਹਕੂਮਤ ਨੂੰ ਕੋਈ ਫਰਕ ਨਹੀਂ ਪਿਆ। ਹੁਣ ਭਾਵੇਂ ਆਪਸ ਵਿੱਚ ਜਮਾਤਾਂ ਉਹਨਾਂ ਦੇ ਨਾਲ ਖਲੋਣ ਦਾ ਦਾਅਵਾ ਕਰ ਰਹੀਆਂ ਨੇ, ਪਰ ਸੱਚੀ ਗੱਲ ਤੇ ਇਹ ਵੇ ਕਿ ਮੌਲਵੀ ਹੋਰਾਂ ਸਿਆਸਤਦਾਨਾਂ ਦੇ ਉੱਤੇ ਹਕੂਮਤ ਤੋਂ ਮਾਤ ਹੀ ਖਾਧੀ। ਉਸ ਤੋਂ ਬਾਅਦ ਆਰਮੀ ਚੀਫ ਹੋਰਾਂ ਦੀ ਮੁੱਦਤ ਮੁਲਾਜ਼ਮਤ ਇੱਕ ਵੱਡਾ ਇਸ਼ੂ ਬਣ ਕੇ ਸਾਹਮਣੇ ਆਇਆ ਤੇ ਅਦਾਲਤਾਂ ਇਸ ਮੁੱਦੇ ਦੀ ਸੁਣਵਾਈ ਵੀ ਕੀਤੀ, ਪਰ ਇੱਥੇ ਵੀ ਹਕੂਮਤ ਨੂੰ ਮਸ਼ਰੂਤ ਤੌਰ ਤੇ ਕਾਮਯਾਬੀ ਮਿਲੀ। ਹੁਣ ਤਾਜ਼ਾ ਤਰੀਨ ਮਸਲਾ ਇਲੈਕਸ਼ਨ ਕਮਿਸ਼ਨ ਦੇ ਮੈਂਬਰਾਂ ਦੀ ਤਕਰਰੀ ਦਾ ਹੈ, ਜਿਹਦੇ ਵਿੱਚ ਆਖਰਕਾਰ ਜਿੱਤ ਹਕੂਮਤ ਦੀ ਵਿਖਾਈ ਦਿੰਦੀ ਹੈ। ਖਾਸ ਤੌਰ ਤੇ ਅਜਿਹੇ ਹਾਲਾਤਾਂ ਵਿੱਚ ਜਦੋਂ ਨਵਾਜ਼ ਲੀਗ ਤੇ ਪੀਪਲ ਪਾਰਟੀ ਦਾ ਆਪਸ ਵਿੱਚ ਵੀ ਇਤਫਾਕ ਨਹੀਂ, ਸਾਰੇ ਫਾਇਦੇ ਹਕੂਮਤ ਨੂੰ ਹਾਸਲ ਹੋਣਗੇ। ਇਮਰਾਨ ਹਕੂਮਤ ਦੀ ਇੱਕ ਵੱਡੀ ਕਾਮਯਾਬੀ ਉਹਦੇ ਮੁਆਸ਼ੀ ਇਸ਼ਾਰੇ ਵੀ ਨੇ, ਜਿਹੜੇ ਆਲਮੀ ਇਦਾਰਿਆਂ ਵੱਲੋਂ ਮਾਇਸ਼ਤ ਦੀ ਬਿਹਤਰੀ ਦੀ ਦਲੀਲ ਨੇ। ਇਹ ਸਭ ਮਾਮਲਾਤ ਤੇ ਖੁਸ਼ਨਸੀਬੀਆਂ ਆਪਣੀ ਜਗ੍ਹਾ ਉੱਤੇ, ਪਰ ਹਾਲੇ ਹਕੂਮਤ ਦੇ ਕਰਨ ਵਾਲੇ ਬਹੁਤ ਸਾਰੇ ਕੰਮ ਬਾਕੀ। ਸਭ ਤੋਂ ਪਹਿਲਾਂ ਤਾਂ ਉਹਨੂੰ ਹਰ ਨਾਨ ਇਸ਼ੂ ਨੂੰ ਇਸ਼ੂ ਬਣਾਉਣ ਦੀ ਆਦਤ ਛੱਡਣੀ ਪਵੇਗੀ। ਹਕੂਮਤ ਦੀ ਨਾਕਾਮੀ ਦੀ ਵੱਡੀ ਵਜ੍ਹਾ ਇਹ ਵੇ ਕਿ ਉਹ ਬਿਨਾਂ ਤਿਆਰੀ ਐਸੇ ਮਸਲੇ ਨੂੰ ਲੈ ਬੈਂਦੀ ਹੈ ਜਿਹੜੇ ਉਹਦੇ ਆਪਣੇ ਲਈ ਗੁੰਝਲਦਾਰ ਬੁਝਾਰਤ ਬਣ ਜਾਂਦੇ ਨੇ। ਅਜੇ ਤੀਕਰ ਉਹਨੇ ਮਸਲੇ ਆਪੋਜੀਸ਼ਨ ਨੇ ਖੜੇ ਨਹੀਂ ਕੀਤੇ ਜਿੰਨੇ ਹਕੂਮਤ ਨੇ ਆਪਣੇ ਲਈ ਆਪ ਪੈਦਾ ਕੀਤੇ ਨੇ। ਇਹ ਤਾਸਰ ਖਤਮ ਕਰਨਾ ਪਵੇਗਾ ਕਿ ਹਕੂਮਤ ਆਪਣੇ ਸਿਆਸੀ ਮੁਖਾਲਫਾਂ ਕੋਲੋਂ ਕੋਈ ਇੰਤਕਾਮ ਲੈ ਰਹੀ ਹੈ। ਖਾਸ ਤੌਰ ਤੇ ਸ਼ਾਹਦ ਖਾਕਾਨ ਅਬਾਸੀ ਦੇ ਕੇਸ ਵਿੱਚ ਉਹ ਜਾਨ ਨਹੀਂ ਜਿਹਦੇ ਦਾਅਵੇ ਹਕੂਮਤ ਵੱਲੋਂ ਕੀਤੇ ਗਏ ਸਨ। ਹਾਲੇ ਤੀਕਰ ਖਾਜਾ ਸਾਦ ਰਫੀਕ ਤੇ ਉਹਨਾਂ ਦੇ ਭਰਾ ਖਾਜਾ ਸਲਮਾਨ ਰਫੀਕ ਹੋਰਾਂ ਦੇ ਖਿਲਾਫ ਵੀ ਕੋਈ ਵਾਜ਼ੇ ਸਬੂਤ ਸਾਹਮਣੇ ਨਹੀਂ ਆਏ। ਇੰਜੀ ਦਾ ਨਾਲ ਸਰਾਉਲਾ ਦਾ ਕੇਸ ਵੀ ਅਹਿਮ ਹੈ, ਜਿਹਦੇ ਵਿੱਚ ਵੇਲਾ ਲੰਘਣ ਦੇ ਨਾਲ ਨਾਲ ਹਕੂਮਤ ਦਾ ਮੌਕਫ ਕਮਜ਼ੋਰ ਪੈਂਦਾ ਵਿਖਾਈ ਦੇ ਰਿਹਾ ਹੈ। ਬਿਊਰੋਕ੍ਰੇਸੀ ਵਿੱਚ ਬਾਰਹਾ ਅਜਿਹੀਆਂ ਤਬਦੀਲੀਆਂ ਜਿਨ੍ਹਾਂ ਤੋਂ ਇਹ ਤਾਸਰ ਵੀ ਮਿਲਦਾ ਹੈ ਕਿ ਸ਼ਾਇਦ ਤਹਿਰੀਕ ਇਨਸਾਫ ਨੂੰ ਹਕੂਮਤ ਦਾ ਕੋਈ ਤਜਰਬਾ ਨਹੀਂ। ਇਹ ਗੱਲ ਠੀਕ ਹੈ ਕਿ ਬੁਜ਼ਦਾਰ ਔਰ ਕਰਪਟ ਨਹੀਂ, ਪਰ ਪੰਜਾਬ ਦੇ ਵੱਡੇ ਸੂਬੇ ਵਿੱਚ ਕਾਰਕਰਦਗੀ ਵਿਖਾਏ ਬਿਨਾਂ ਕਾਇਮ ਰਹਿਣਾ ਡਾਢਾ ਔਖਾ ਕੰਮ ਹੈ। ਜਿੱਥੇ ਅਸੀਂ ਪੰਜਾਬ ਵਿੱਚ ਹੋਣ ਵਾਲੀ ਤਬਦੀਲੀਆਂ ਦੀ ਗੱਲ ਕੀਤੀ, ਉੱਥੇ ਸਭ ਤੋਂ ਅਹਿਮ ਮਾਮਲਾ ਮੀਡੀਆ ਦੇ ਮੁਤਲਕ ਵਜ਼ਾਰਤ ਦਾ ਵੀ ਹੈ। ਇਸ ਸੂਬਾਈ ਵਜ਼ਾਰਤ ਨੂੰ ਸ਼ੁਰੂ ਦਿਨ ਤੋਂ ਪੰਜਾਬ ਹਕੂਮਤ ਨੇ ਤਜਰਬਾਗਾਹ ਹੀ ਬਣਾਈ ਰੱਖਿਆ ਹੈ, ਜਿਹਦਾ ਉਹਨੂੰ ਖਾਸਾ ਨੁਕਸਾਨ ਪਹੁੰਚਿਆ। ਪਹਿਲਾਂ ਜਨਾਬ ਫੈਜ਼ਲ ਹੁਸੈਨ ਚੌਹਾਨ ਹੋਰਾਂ ਨੂੰ ਵਜ਼ੀਰ ਬਣਾਇਆ, ਜਿਨ੍ਹਾਂ ਤਵੱਕੋ ਦੇ ਮੁਤਾਬਕ ਬੜੀ ਤੇਜ਼ੀ ਨਾਲ ਕੰਮ ਕੀਤਾ ਤੇ ਅਖਬਾਰੀ ਮਾਲਕਾਂ ਦੇ ਨਾਲ ਨਾਲ ਕਾਰਕੁਨ ਸਾਫੀ ਨਾਲ ਵੀ ਚੰਗੇ ਰਾਬਤੇ ਰੱਖੇ। ਇਹਦੇ ਨਾਲ ਨਾਲ ਉਹ ਆਪੋਜੀਸ਼ਨ ਨੂੰ ਵੀ ਚੰਗੀ ਟੱਕਰ ਦੇ ਰਹੇ ਸਨ। ਪਰ ਵਿਚਲੀਆਂ ਸਿਆਸਤਾਂ ਪਾਰੋਂ ਫੈਜ਼ਲ ਹੁਸੈਨ ਚੌਹਾਨ ਦੀ ਥਾਵੇਂ ਸ਼ਮਸ਼ਾਨ ਬੁਖਾਰੀ ਹੋਰਾਂ ਨੂੰ ਇੱਕ ਕਲਮਦਾਨ ਦੇ ਦਿੱਤਾ ਗਿਆ। ਸ਼ਮਸ਼ਾਨ ਬੁਖਾਰੀ ਹੋਰੀ ਚੰਗੇ ਬੰਦੇ ਨੇ, ਨਹਾਇਤ ਸ਼ਰੀਫ ਤੇ ਦਿਆਨਤਦਾਰ, ਪਰ ਪੰਜਾਬ ਦੀ ਵਜ਼ਾਰਤ ਇਤਲਾਤ ਸ਼ਰਾਫਤ ਤੋਂ ਵੱਧ ਡਾਂਗ ਸੋਟੇ ਵਾਲਾ ਕੰਮ ਹੈ, ਜਿਹੜਾ ਉਹਨਾਂ ਦੇ ਵੱਸ ਦਾ ਰੋਗ ਨਹੀਂ ਸੀ। ਫਿਰ ਮੀਆਂ ਅਸਲਮ ਇਕਬਾਲ ਨੂੰ ਮੌਕਾ ਦਿੱਤਾ ਗਿਆ, ਜਿਹੜੇ ਸ਼ਮਸ਼ਾਨ ਬੁਖਾਰੀ ਦਾ ਹੀ ਦੂਜਾ ਰੁਖ ਨੇ। ਅਸਲਮ ਇਕਬਾਲ ਹੋਰਾਂ ਦੀ ਇੱਕ ਖੂਬੀ ਆਪਣੇ ਹਲਕੇ ਨੂੰ ਪੂਰਾ ਟਾਈਮ ਦੇਣਾ ਵੀ ਹੈ। ਇਤਲਾਤ ਦੀ ਇਜ਼ਾਫੀ ਵਜ਼ਾਰਤ ਲੱਭਣ ਨਾਲ ਉਹ ਆਪਣੇ ਉਹਨਾਂ ਵੋਟਰਾਂ ਕੋਲੋਂ ਦੂਰ ਹੋ ਗਏ ਜਿਨ੍ਹਾਂ ਨਾਲ ਮੇਲ ਮਿਲਾਪ ਰੱਖਣਾ ਉਹਨਾਂ ਦਾ ਮਾਮੂਲ ਸੀ। ਬਹਰਹਾਲ ਹੁਣ ਇੱਕ ਵਾਰੀ ਫੇਰ ਪੰਜਾਬ ਦੀ ਵਜ਼ਾਰਤ ਇਤਲਾਤ ਦੀ ਜ਼ਿੰਮੇਵਾਰੀ ਜਨਾਬ ਫੈਜ਼ਲ ਹੁਸੈਨ ਚੌਹਾਨ ਹੋਰਾਂ ਨੂੰ ਮਿਲ ਗਈ ਹੈ, ਜਿਨ੍ਹਾਂ ਤੋਂ ਆਪੋਜੀਸ਼ਨ ਪਹਿਲਾਂ ਵੀ ਚਾਲੂ ਰਹੀ ਤੇ ਹੁਣ ਵੀ ਪਰੇਸ਼ਾਨ ਹੈ। ਸੱਚੀ ਗੱਲ ਪੁੱਛੋ ਤੇ ਪੰਜਾਬ ਦੀ ਸਿਆਸਤ ਦਾ ਕਲਚਰ ਹੀ ਇਹ ਵੇ ਕਿ ਆਪਣੀ ਕਾਰਕਰਦਗੀ ਦੇ ਨਾਲ ਨਾਲ ਦੂਜਿਆਂ ਨਾਲ ਗੱਲਬਾਤ ਵਿੱਚ ਪੂਰਾ ਉਤਰਿਆ ਜਾਏ। ਇਸ ਮਾਮਲੇ ਵਿੱਚ ਚੌਹਾਨ ਹੋਰੀ ਖਾਸੇ ਤਗੜੇ ਨੇ। ਉਮੀਦ ਹੈ ਕਿ ਉਹ ਬੁਜ਼ਦਾਰ ਹਕੂਮਤ ਦਾ ਮੁਕੱਦਮਾ ਅਵਾਮੀ ਅਦਾਲਤ ਨਾਲ ਮੀਡੀਆ ਉੱਤੇ ਵੀ ਖੂਬ ਲੜਨਗੇ। ਇਹਦੇ ਨਾਲ ਨਾਲ ਉਹ ਪੰਜਾਬ ਦੀ ਮਾਂ ਬੋਲੀ ਨੂੰ ਵੀ ਅਹਿਮੀਅਤ ਦਿੰਦਿਆਂ ਹੋਇਆਂ ਪੰਜਾਬੀ ਮੀਡੀਆ ਨੂੰ ਜ਼ਿੰਦਾ ਰੱਖਣ ਲਈ, ਆਕਸੀਜਨ ਮੁਹੱਈਆ ਕਰਨ ਲਈ ਆਪਣੇ ਤਮਾਮ ਵਸਾਇਲ ਇਸਤੇਮਾਲ ਕਰਨਗੇ ਤੇ ਸੱਚੇ ਪੰਜਾਬੀ ਹੋਣ ਦਾ ਸਬੂਤ ਦੇਣਗੇ। ਇਸ ਬਾਰੇ ਫਿਰ ਤਫਸੀਲੀ ਗੱਲ ਹੋਵੇਗੀ। ਹੁਣ ਇਜਾਜ਼ਤ ਦਿਓ। ਅੱਲਾ ਬੇਲਾ।